सत श्री अकाल जी, नमस्कार, अस्सलाम वालेकुम। USA ट्रक सेल ਦੀ ਤਰਫੋਂ ਤੇ USA DPF ਕਲੀਨ ਦੀ ਤਰਫੋਂ ਅੱਜ ਦਾ ਪ੍ਰੋਗਰਾਮ ਕਰਨਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਜਿਹੜੇ ਲੋਡਾਂ ਦੀ ਪ੍ਰਾਈਸ ਆ, ਉਹਦੇ ਬਾਅਦ ਡੀਜ਼ਲ ਪ੍ਰਾਈਸ ਡਿਸਕਸ ਕਰਾਂਗੇ ਤੇ ਉਹਦੇ ਬਾਅਦ ਜਿਹੜੇ ਮੋਸਟ ਇੰਪੋਰਟੈਂਟ ਨਿਊਜ਼ ਹੈ ਅਬਾਊਟ ਟਰਕਿੰਗ ਇੰਡਸਟਰੀ ਲਾਸਟ 1 ਵੀਕ ਦੀ ਉਹਨੂੰ ਡਿਸਕਸ ਕਰਾਂਗੇ। ਨਾਲ ਦੱਸਦੇ ਚਾਹੀਏ ਕਿ USA ਟਰਕ ਸੇਲ ਤੇ USA DPF ਕਲੀਨ ਜਿਹੜਾ ਹੈ ਆਪਣੀ ਸੇਵਾਵਾਂ ਜਿੰਨੇ ਵੀ ਆਫਰ ਕਰ ਰਿਹਾ ਹੈ ਉਹ ਸਾਰੀ ਵੈਬਸਾਈਟ ਤੇ ਤੁਸੀਂ ਦੇਖ ਸਕਦੇ ਹੋ usatrucksales.com ਜਾਂ usadpfclean.com ਤੇ ਜਾ ਕੇ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਡਰਾਈਵ ਵੈਨ ਦੇ ਲੋਡਾਂ ਦੀ ਗੱਲ। ਡਰਾਈਵ ਵੈਨ ਦਾ ਜਿਹੜਾ ਇਸ ਵੇਲੇ ਸਿਸਟਮ ਚੱਲਦਾ ਹੈ ਕਿ ਜਿਹੜਾ ਲਾਸਟ ਵੀਕ ਸੀਗਾ ਉਨਾ ਹੀ ਹੈਗਾ, ਮਤਲਬ ਜਿਹੜਾ ਸਪੌਟ ਰੇਟ ਆ ਉਹ $3.03 ਆ। ਲਾਸਟ ਵੀਕ ਤੁਹਾਨੂੰ ਯਾਦ ਹੋਣਾ $3.04 ਸੀਗਾ, ਪਰ ਜਿਹੜਾ ਕੰਟਰੈਕਟ ਰੇਟ ਆ ਉਹ ਥੋੜਾ ਜਿਹਾ ਸਟਰੋਂਗ ਹੋ ਗਿਆ ਕਿਉਂਕਿ ਹੁਣ ਜਿਹੜੇ ਕੰਟਰੈਕਟ ਵਾਲੇ ਨੇ, ਜਿਹੜੇ ਕੈਰੀਅਰ ਨੇ ਜਾਂ ਜਿਹੜੇ ਆਪਣਾ ਬ੍ਰੋਕਰ ਨੇ ਜਾਂ ਜਿਹੜੇ ਸ਼ਿਪਰ ਨੇ, ਉਹ ਕੋਸ਼ਿਸ਼ ਕਰ ਰਹੇ ਨੇ ਕੰਟਰੈਕਟ ਨੂੰ ਲੌਕ ਕਰਨ, ਕਿਉਂਕਿ ਅੱਗੇ ਜਿਹੜੀ ਫਿਊਚਰ ਆ ਉਹ ਹੋਰ ਵੀ ਪ੍ਰਾਈਸ ਵਧਣ ਦੀ ਗੱਲ ਕਰੀ ਜਾ ਰਹੀ ਆ। ਇਸ ਵਾਸਤੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਆਪਣੇ ਆਪ ਲੌਂਗ ਕੀਤਾ ਜਾਏ ਤੇ ਕੰਟਰੈਕਟ ਰੇਟ ਜਿਹੜਾ $2.88 ਚੱਲਦਾ ਸੀ, ਇਸ ਵੀਕ ਆਲਮੋਸਟ $2.91 ਐਵਰੇਜ ਹੋ ਗਿਆ। ਜੇ ਇਹਨੂੰ ਆਪਾਂ ਥੋੜਾ ਜਿਹਾ ਹੋਰ ਐਕਸਪਲੋਰ ਕਰੀਏ ਕਿ ਜਿਹੜਾ ਆਪਣੀ ਏਰੀਆ ਵਾਈਜ਼ ਜਿਹੜਾ ਸਭ ਤੋਂ ਜ਼ਿਆਦਾ ਨੰਬਰ 1 ਜਾ ਰਿਹਾ ਹੈ ਉਹ ਡਰਾਈਵ ਵੈਨ ਚ ਜਾ ਰਿਹਾ ਹੈ $3.18। ਇਹ ਸਾਊਥ ਈਸਟ ਬਣਦਾ ਹੈ ਫਲੋਰੀਡਾ ਏਰੀਆ। ਉਹਦੇ ਬਾਅਦ ਜਿਹੜਾ ਨੰਬਰ 2 ਆ ਰਿਹਾ ਹੈ ਉਹ ਆ ਰਿਹਾ ਹੈ ਸਾਊਥ ਮਿਡ ਯਾਨੀ ਟੈਕਸਸ ਵਾਲਾ ਏਰੀਆ ਜਿਹੜਾ ਹੈ ਉਹ ਨੰਬਰ 2 ਤੇ ਆ ਰਿਹਾ ਹੈ। ਉਹਦੇ ਬਾਅਦ ਆਪਾਂ ਡਿਸਕਸ ਕਰਦੇ ਹਾਂ ਜੀ ਰੀਫਰ ਦੀ ਗੱਲ। ਰੀਫਰ ਜਿਹੜਾ ਹੈ ਉਹ ਵੀ ਸੇਮ ਸਿਚੁਏਸ਼ਨ ਆਲਮੋਸਟ। ਸਪੌਟ ਰੇਟ ਬਹੁਤ ਸਟਰੋਂਗ ਹੈਗਾ, $3.40 ਜਾ ਰਿਹਾ ਸਪੌਟ ਰੇਟ। ਲਾਸਟ ਵੀਕ ਜਿਹੜਾ ਆਲਮੋਸਟ $3.44 ਜਾ ਰਿਹਾ ਸੀ, 3-4 ਸੈਂਟ ਘੱਟ ਹੋਇਆ। ਪਰ ਔਨ ਦਾ ਅਦਰ ਸਾਈਡ ਜਿਹੜਾ ਕੰਟਰੈਕਟ ਰੇਟ ਆ ਉਹ ਲਾਸਟ ਵੀਕ $3.22 ਸੀਗਾ, ਇਸ ਵੇਲੇ ਜਿਹੜਾ $3.26 ਹੋ ਗਿਆ। ਤੇ ਸੇਮ ਜਿਹੜੀ ਆ ਵਰਸਟੈਲਿਟੀ ਨਜ਼ਰ ਆ ਰਹੀ ਹੈ ਕਿ ਕੰਮ ਜਿਹੜਾ ਹੈ ਉਹ ਬਹੁਤ ਠੀਕ ਜਾ ਰਿਹਾ ਹੈ। ਇਹ ਜਿਹੜੀ ਆਪਾਂ ਗੱਲਾਂ ਕਰ ਰਹੇ ਹਾਂ ਇਹ ਪੋਸਟ ਰੇਟ ਦੀ ਗੱਲਾਂ ਕਰ ਰਹੇ ਹਾਂ, ਨੈਗੋਸ਼ੀਏਸ਼ਨ ਇਹਦੇ ਬਾਅਦ ਹੁੰਦੀ ਆ। ਥੋੜਾ ਜਿਹਾ ਬੈਟਰ ਇਸ ਵਾਸਤੇ ਵੀ ਹੈ ਕਿ ਡੀਜ਼ਲ ਦੀ ਪ੍ਰਾਈਸ ਘੱਟ ਹੋ ਗਈ, ਉਹ ਅਸੀਂ ਬਾਅਦ ਚ ਡਿਸਕਸ ਕਰਾਂਗੇ। ਜਿਹੜਾ ਟਾਪ ਰੇਟ ਆ ਇਸ ਵੇਲੇ ਰੀਫਰ ਦਾ ਉਹ $3.55 ਆ ਸਾਊਥ ਮਿਡ ਚ, ਜਿਹੜਾ ਟੈਕਸਸ ਦਾ ਏਰੀਆ ਤੁਹਾਨੂੰ ਪਤਾ ਪ੍ਰੋਡਿਊਸ ਸ਼ੁਰੂ ਹੋ ਗਈ ਆ। ਉਹਦੇ ਬਾਅਦ ਨੰਬਰ 2 ਜਿਹੜਾ ਹੁਣ ਵੀ ਮਿਡ ਵੈਸਟ ਜਾ ਰਿਹਾ $3.54। ਪਰ ਇਨ ਦਾ ਮੀਨ ਟਾਈਮ ਜਿਹੜਾ ਵੈਸਟਰਨ ਰੀਜਨ ਆ ਕੈਲੀਫੋਰਨੀਆ ਦਾ ਏਰੀਆ ਉਹ ਵੀ ਬਹੁਤ ਸਟਰੋਂਗ ਹੋ ਗਿਆ, $3.51 ਤੇ ਚਲੇ ਗਿਆ। ਤੇ ਇਹਦੇ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਫਲੈਟ ਬੈਡ ਦੀ। ਫਲੈਟ ਬੈਡ ਜਿਹੜਾ ਸਪੌਟ ਰੇਟ $3.74 ਆ ਤੇ ਇਸ ਵੀਕ ਦਾ ਜਿਹੜਾ ਕੰਟਰੈਕਟ ਆ ਉਹ $3.83 ਆ। ਬਹੁਤ ਸਟਰੋਂਗ ਜਾ ਰਿਹਾ, ਬਹੁਤ ਸਟਰੋਂਗ ਜਾ ਰਿਹਾ। ਜੇ ਆਪਾਂ ਦੇਖਿਆ ਜਾਏ ਤੇ ਡੈਫੀਨਿਟਲੀ $4 ਦੇ ਉੱਤੇ $4.04 ਜਿਹੜਾ ਹੈ ਉਹ ਸਟਾਰਟਿੰਗ ਜਿਹੜਾ ਹੋ ਰਿਹਾ ਹੈ ਸਾਊਥ ਈਸਟ ਵੱਲ, ਯਾਨੀ ਜਿਹੜਾ ਆਪਣਾ ਫਲੋਰੀਡਾ ਏਰੀਆ। ਉਹਦੇ ਬਾਅਦ ਹਰੀਕੇਨ ਦੀ ਸਿਚੁਏਸ਼ਨ ਤੁਸੀਂ ਦੇਖ ਰਹੇ ਹੋ, ਜਿਹੜੀ ਹੋਰ ਬਹੁਤ ਸਾਰੀ ਘਟਨਾਵਾਂ ਚੱਲ ਰਹੀਆਂ ਨੇ, ਉਹ ਕਰਕੇ ਇਸ ਵੇਲੇ ਫਲੈਟ ਬੈਡ ਦਾ ਰੇਟ ਬਹੁਤ ਸਟਰੋਂਗ ਜਾ ਰਿਹਾ। ਜਿਹੜਾ ਸਾਊਥ ਮਿਡ ਚ ਹੈਗਾ ਉਹ ਨੰਬਰ 2 ਤੇ ਆ $3.95। ਤੇ ਜਿਹੜਾ ਸਭ ਤੋਂ ਵੀਕ ਤੁਸੀਂ ਕਹਿ ਸਕਦੇ ਹੋ ਉਹ ਵੈਸਟਰਨ ਰੀਜਨ ਆ, ਜਿਹੜਾ ਕੈਲੀਫੋਰਨੀਆ ਵਾਲਾ ਰੀਜਨ ਆ। ਇਹਦੇ ਬਾਅਦ ਜੇ ਆਪਾਂ ਡੀਜ਼ਲ ਦੀ ਪ੍ਰਾਈਸ ਡਿਸਕਸ ਕਰੀਏ ਤੇ ਡੀਜ਼ਲ ਜਿਹੜਾ US ਵਿੱਚ ਆਲਮੋਸਟ 15 ਸੈਂਟ ਬੈਟਰ ਹੋਈ ਆ। ਤੁਹਾਨੂੰ ਪਤਾ ਹੈ ਇਰਾਕ ਵਾਰ ਦੀ ਜਿਹੜੀ ਆ ਇਰਾਨ ਵਾਰ ਦੀ ਜਿਹੜੀ ਹੈ ਤੇ ਅਮਰੀਕਾ ਵਾਰ ਜਿਹੜੀ ਖਬਰਾਂ ਆ ਰਹੀਆਂ ਕਿ ਉਹਨਾਂ ਦਾ ਐਗਰੀਮੈਂਟ ਹੋ ਗਿਆ 60 ਡੇਜ਼ ਵਾਸਤੇ। ਉਹਦੇ ਬਾਅਦ ਹੋਪਫੁਲੀ ਇਹ ਅੱਗੇ ਵੀ ਚੱਲੇਗਾ ਤੇ ਉਹ ਕਰਕੇ ਜਿਹੜਾ ਟੋਟਲ ਪ੍ਰਾਈਸ ਆ ਉਹ ਆਲਮੋਸਟ ਜਿਹੜੀ 3 ਵੀਕ ਪਹਿਲਾਂ $5.35 ਐਵਰੇਜ ਚੱਲਦੀ ਸੀ US ਦੀ, ਉਹ ਇਸ ਵੀਕ ਘੱਟ ਹੋ ਕੇ $5.59 ਹੋ ਗਈ ਆ। $5.05 ਤੁਸੀਂ ਕਹਿ ਸਕਦੇ ਹੋ, $5.05 ਯਾਨੀ ਆਲਮੋਸਟ 5 ਹੀ ਸਮਝੋ। ਤੇ ਕੈਲੀਫੋਰਨੀਆ ਵੱਲ ਜਾਇਆ ਜਾਏ ਤੇ ਜਿਹੜੀ ਆਲਮੋਸਟ $7.05 ਚੱਲਦੀ ਸੀ 3 ਵੀਕ ਪਹਿਲਾਂ, ਹੁਣ ਇਸ ਵੀਕ ਜਿਹੜੀ ਆ ਘੱਟ ਹੋ ਕੇ $6.71 ਹੋ ਗਈ ਆ, ਜਿਹੜੀ ਡੈਫੀਨਿਟਲੀ ਕਾਫੀ ਬਿਹਤਰੀ ਆ ਡੀਜ਼ਲ ਦੀ ਪ੍ਰਾਈਸਿਸ ਨਾਲ ਕੁਝ ਆਪਾਂ ਖਬਰਾਂ ਡਿਸਕਸ ਕਰ ਲੈਂਦੇ ਹਾਂ। ਖਬਰਾਂ 'ਚ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਨਾ ਹੈ ਜਿਹੜਾ ਮੇਨ ਖਬਰ ਚੱਲ ਰਹੀ ਆ ਲਾਸਟ ਵੀਕ ਦੀ, ਉਹ ਹੈਗੀ ਜੀ ਮਾਰਕੀਟ ਸਰਜ। ਜਿਹੜਾ ਬਹੁਤ ਸਾਰੀ ਜਿਹੜੀ ਐਨਾਲਿਟੀਕਲ ਵੈਬਸਾਈਟਾਂ ਨੇ ਉਹ ਦੱਸ ਰਹੀਆਂ ਨੇ ਕਿ ਹੁਣ ਹਰ ਪਾਸੇ ਗੱਲ ਖੁੱਲ ਕੇ ਆ ਰਹੀ ਆ ਕਿ ਜਿਹੜਾ ਸਲੰਪ ਸੀਗਾ, ਬਹੁਤ ਵੱਡਾ ਸਲੰਪ ਸੀਗਾ, ਆਲਮੋਸਟ 4 ਈਅਰ ਦਾ ਰਿਸੈਸ਼ਨ ਦਾ ਸਲੰਪ ਸੀਗਾ, ਉਹ ਆਲਮੋਸਟ ਖਤਮ ਹੋ ਗਿਆ। ਤੇ ਉਹ ਖਤਮ ਹੋਣ ਦੇ ਬਾਅਦ ਇਸ ਵੇਲੇ ਜਿਹੜਾ ਮਾਰਕੀਟ ਸਰਜ ਹੋ ਰਹੀ ਆ, ਉੱਤੇ ਜਾ ਰਹੇ ਨੇ ਪ੍ਰਾਈਸਿਸ। ਪਰ ਉਹ ਕਹਿ ਰਹੇ ਇਹਦੇ 3-4 ਚੀਜ਼ਾਂ ਨੇ ਜਿਹੜੀਆਂ
ਕੰਟਰੀਬਿਊਟ ਕਰ ਰਹੀਆਂ ਨੇ। ਪਹਿਲੀ ਤੇ ਡੈਫੀਨਿਟਲੀ ਜਿਹੜੀ ਮੇਜਰ ਕੰਪਨੀਆਂ ਨੇ ਜਿਹੜੀਆਂ ਬੰਦ ਹੋਈਆਂ ਨੇ ਉਹਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਮਾਰਕੀਟ 'ਚ ਕਪੈਸਿਟੀ ਜਿਹੜੀ ਆ ਉਹ ਘੱਟ ਹੋ ਗਈ ਆ। ਦੂਸਰੀ ਗੱਲ ਹੈਗੀ ਜੀ ਜਿਹੜੇ ਲਾਜ਼ ਚੇਂਜ ਹੋਏ ਨੇ, ਜਿਵੇਂ ਨਾਨ ਡੋਮਿਸਾਈਲ ਵਾਲੇ ਨੇ ਉਹ ਬਾਹਰ ਨਿਕਲ ਗਏ ਨੇ। ਉਹਦੇ ਬਾਅਦ ਜਿਹੜਾ ਕੈਮੀਲੀਅਲ ਕੈਰੀਅਰ ਆ ਉਹਨਾਂ ਤੇ ਕ੍ਰੈਕਡਾਊਨ ਸ਼ੁਰੂ ਹੋਇਆ ਤੇ ਉਹਦੇ ਤੇ ਬਹੁਤ ਜ਼ਿਆਦਾ ਫਰਕ ਪਿਆ ਹੈ। ਪਰ ਜੇ ਓਵਰਆਲ ਦੇਖਿਆ ਜਾਈਏ ਤੇ ਆਲਮੋਸਟ 40% ਜਿਹੜਾ ਹੈ ਉਹ ਇਨਕਰੀਜ਼ ਹੋਇਆ ਹੈ ਰੇਟਾਂ ਦਾ ਬਹੁਤ ਸਾਰੀ ਲਾਈਨਾਂ 'ਚ। ਇਹ ਜਿਹੜਾ ਬੈਨੀਫਿਟ ਆ ਰਿਹਾ ਹੈ ਜਿਹੜਾ ਹੁਣ ਇਸ ਵੇਲੇ ਓਨਰ ਰਿਪੀਟਰ ਲੈ ਸਕਦੇ ਨੇ ਤੇ ਜਿਹੜੀ ਛੋਟੀ ਕੰਪਨੀਆਂ ਨੇ ਉਹਨਾਂ ਨੂੰ ਬਹੁਤ ਬੈਨੀਫਿਟ ਆ। ਸਭ ਤੋਂ ਵੱਡਾ ਬੈਨੀਫਿਟ ਇਹ ਹੈਗਾ ਕਿ ਜਿਹੜਾ ਇਸ ਵੇਲੇ ਛੋਟੀ ਕੰਪਨੀਆਂ ਨੇ ਉਹ ਫਲੈਕਸੀਬਲ ਹੁੰਦੀਆਂ ਨੇ, ਉਹ ਰਾਈਟ ਅਵੇ ਜਿਹੜੇ ਨੇ ਆਪਣੀ ਆਪ ਨੂੰ ਇੰਪਰੂਵ ਕਰ ਸਕਦੀਆਂ ਨੇ। ਉਹਨਾਂ ਕੋਲ ਲਾਈਨਾਂ ਦੀ ਕਮੀ ਨਹੀਂ ਹੁੰਦੀ, ਜੇ ਉਹ ਸਪੌਟ ਰੇਟ ਤੋਂ ਚੱਕਦੇ ਹੋਣ ਤਾਂ ਬਹੁਤ ਸਿੰਪਲ ਹੁੰਦਾ ਹੈ। ਤੇ ਜਿਹੜੇ ਮੋਸਟਲੀ ਜਿਹੜੀ ਸਪੌਟ ਰੇਟ ਤੇ ਚੱਲ ਰਿਹਾ ਇਸ ਵੇਲੇ ਜਿਹੜੇ ਵਧੀਆ ਲੋਡ ਨੇ ਉਹ ਆਲਮੋਸਟ $5 ਪਰ ਮਾਈਲ ਤੇ ਵੀ ਜਾ ਰਹੇ ਨੇ। ਤੇ ਇਹ ਸਪਾਈਕ ਜਿਹੜੀ ਹੈ ਬਹੁਤ ਵੱਡੀ ਸਪਾਈਕ ਆ। ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਜਿਹੜੇ ਪੋਸਟਡ ਰੇਟ ਨੇ ਤੇ ਜਿਹੜੇ ਐਕਚੁਅਲ ਰੇਟ ਨੇ ਉਹਨਾਂ 'ਚ ਆਲਮੋਸਟ 15 to 20% ਜਿਹੜਾ ਇਸ ਵੇਲੇ ਤੁਹਾਨੂੰ ਮਿਲ ਰਿਹਾ ਮਾਰਜਨ ਨਿਗੋਸ਼ੀਏਟ ਕਰਨ ਦਾ। ਉਹਦੇ ਬਾਅਦ ਦੂਜੀ ਬੜੀ ਖਬਰ ਜਿਹੜੀ ਹੈ ਉਹ ਐਮਾਜ਼ਾਨ ਦੀ ਹੈ। ਜਿਵੇਂ ਆਪਾਂ ਗੱਲ ਕਰਦੇ ਸੀ ਲਾਸਟ ਵੀਕ, ਐਮਾਜ਼ਾਨ ਨੇ ਬਹੁਤ ਵੱਡਾ ਜਿਹੜਾ ਉਹ ਕੀਤਾ ਜਾਂਦਾ ਨਾ ਆਪਣਾ ਇੱਕ ਵਰਡ ਯੂਜ਼ ਕੀਤਾ ਜੇ ਬੰਬ ਸ਼ੈਲ, ਉਹ ਬੰਬ ਸ਼ੈਲ ਜਿਹੜਾ ਉਹ ਡ੍ਰੌਪ ਕੀਤਾ ਹੈ LTL ਜਿਹੜੀ ਲੈਸ ਦੈਨ ਅ ਲੋਡ ਇੰਡਸਟਰੀ 'ਚ। ਕਿ ਉਹ ਜਿਹੜਾ ਹੁਣ ਬਾਕੀ ਸਪਲਾਈ ਚੇਨਾਂ ਦੇ ਨਾਲ ਆਪਣੇ ਆਪ ਨੂੰ ਵੀ ਇੰਟਰੋਡਿਊਸ ਕਰਾ ਲਿਆ। ਤੇ ਸਭ ਤੋਂ ਵੱਡੀ ਗੱਲ ਹੈ ਐਸਿਡ ਬੇਸਡ ਹੈਗਾ, ਸਭ ਤੋਂ ਵੱਡਾ ਕੈਰੀਅਰ ਹੈ ਇਸ ਵੇਲੇ। ਉਹਦੇ ਕੋਲ ਸਾਰੇ ਜਿਹੜੇ ਨੇ ਚੀਜ਼ਾਂ ਲਾਈਨ ਅਪ ਨੇ ਤੇ ਉਹ ਹੁਣ ਜਿਹੜਾ ਫਰੇਟ ਮੂਵ ਕਰ ਰਿਹਾ ਹੈ LTL ਕਰਕੇ। ਤੇ ਉਹਨਾਂ ਕੋਲ ਜਿੰਨਾ ਜਿਹੜੇ ਲੋਕ ਆਪਣੇ ਲੱਗੇ ਨੇ ਐਮਾਜ਼ੋਨ ਨਾਲ ਕੰਮ ਕਰ ਰਹੇ ਨੇ ਉਹ ਵੀ ਆਲਰੇਡੀ ਦੱਸ ਰਹੇ ਨੇ ਕਿ ਜੀ ਸਾਡਾ ਐਮਾਜ਼ੋਨ ਦਾ ਜਿਹੜਾ ਕੰਮ ਹੈ ਉਹ ਬਹੁਤ ਬਿਹਤਰ ਹੋ ਗਿਆ ਤੇ ਬਹੁਤ ਤੇਜ਼ ਹੋ ਗਿਆ। ਡੈਫੀਨਿਟਲੀ ਐਮਾਜ਼ੋਨ ਵਾਸਤੇ ਤੁਹਾਨੂੰ ਥੋੜਾ ਜਿਹਾ ਐਕਸਪੀਰੀਅੰਸ ਵੀ ਚਾਹੀਦਾ, ਤੁਸੀਂ ਇਸ ਤਰ੍ਹਾਂ ਸ਼ੁਰੂ ਨਹੀਂ ਕਰ ਸਕਦੇ। ਘੱਟੋ ਘੱਟ ਤੁਹਾਨੂੰ 2-3 ਸਾਲ ਦਾ ਐਕਸਪੀਰੀਅੰਸ ਚਾਹੀਦਾ। ਉਹਦੇ ਬਾਅਦ ਤੁਸੀਂ ਐਮਾਜ਼ੋਨ ਦੇ ਲੋਡ ਬੋਰਡ 'ਚ ਤੁਸੀਂ ਆਪਣੇ ਆਪ ਨੂੰ ਐਡ ਕਰ ਸਕਦੇ ਹੋ। ਇੰਸ਼ੋਰੈਂਸ ਤੁਹਾਡੇ ਕੋਲ ਵਧੀਆ ਹੋਣੀ ਚਾਹੀਦੀ ਹੈ ਤੇ ਕੋਈ ਵੀ ਜਿਹੜਾ ਮਾੜਾ ਉਹ ਨਹੀਂ ਹੋ ਸਕਦਾ, ਜਿਹੜਾ ਕੀ ਕਹਿੰਦੇ ਨੇ ਕਿ ਸੇਫਟੀ ਮਾੜੀ ਨਹੀਂ ਹੋਣੀ ਚਾਹੀਦੀ ਆ, ਟੌਪ ਦੀ ਸੇਫਟੀ ਹੋਣੀ ਚਾਹੀਦੀ ਆ। ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ ਜਿਵੇਂ ਹੁਣ ਲਾਸਟ ਹੋਇਆ ਸੀ CH ਰੋਬਿਨਸਨ ਦੇ ਬਾਰੇ 'ਚ ਜਿਹੜਾ ਆਇਆ ਸੀ ਕਿ ਜਿਹੜਾ ਕੈਰੀਅਰ ਆ ਉਹ ਜੇ ਉਹਨੂੰ ਸੂ ਕੀਤਾ ਗਈ ਉਹਦੀ ਗਲਤੀ ਹੋਏ ਤੇ ਨਾਲ ਬਰੋਕਰ ਨੂੰ ਵੀ ਸੂ ਕੀਤਾ ਜਾ ਸਕਦਾ ਹੈ। ਇਹ ਆਲਰੇਡੀ ਚੀਜ਼ਾਂ ਸ਼ੁਰੂ ਹੋ ਗਈਆਂ ਨੇ। ਜੇ ਤੁਸੀਂ ਦੇਖੋ ਨਿਊਜ਼ ਤੇ ਜਾ ਕੇ ਤੇ CH ਰੋਬਿਨਸਨ ਨੂੰ ਇੱਕ ਹੋਰ ਜਿਹੜਾ ਸਿਚੁਏਸ਼ਨ ਆ ਉਹਦੇ 'ਚ ਵੀ ਨਾਮਜ਼ਦ ਕੀਤਾ ਗਿਆ ਹੈ। ਜਦੋਂ ਪਾਰਟੀ ਸੂ ਕਰਦੀ ਹੈ ਕੋਈ ਪ੍ਰੋਬਲਮ ਹੋਏ, ਤੁਹਾਨੂੰ ਪਤਾ ਹੈ ਕਿ ਉਹ ਫਿਰ ਕੈਰੀਅਰ ਦੇ ਨਾਲ ਹੁਣ ਜਿਹੜਾ ਉਹਨੂੰ ਵੀ ਸੂ ਕਰ ਰਹੇ ਨੇ ਆਪਣੇ ਜਿਹੜਾ ਬਰੋਕਰ ਆ ਤੇ ਨਾਲ ਜਿਹੜੇ ਉਹਦੇ ਬਾਅਦ ਈਵਨ ਸ਼ਿਪਰ ਆ ਉਹਨੂੰ ਵੀ ਵਿੱਚ ਸੂ ਕਰਦੇ ਨੇ। ਉਹਦੇ ਬਾਅਦ ਜੀ ਨੈਕਸਟ ਖਬਰ ਹੈਗੀ ਕਿ ਜਿਹੜਾ ਫੈਡੈਕਸ ਫਰੇਟ ਹੈਗਾ ਉਹ ਜਿਹੜਾ ਹੈ ਆਪਣੇ ਆਪ ਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਲੈ ਕੇ ਤੇ ਆਪਣੇ ਆਪ ਦੀ ਸੇਵਾ ਵਧਾ ਰਿਹਾ ਹੈ। ਤੇ ਇਸ ਵੇਲੇ ਜਿਹੜਾ ਫੈਡੈਕਸ ਦਾ ਜਿਹੜਾ ਪਾਰਸਲ ਡਿਲੀਵਰੀ ਆ ਉਹਨੂੰ ਉਹ ਬਹੁਤ ਜ਼ਿਆਦਾ ਅੱਗੇ ਇੰਪਰੂਵ ਕਰ ਰਹੇ ਨੇ। ਤੇ ਡੈਫੀਨਿਟਲੀ ਫੈਡੈਕਸ ਇੱਕ ਬਹੁਤ ਵੱਡੀ ਜਿਹੜੀ ਆ ਕੰਪਨੀ ਆ ਤੇ ਜੇ ਉਹਨੇ ਕੋਈ ਚੇਂਜ ਕਰਦੀ ਹੈ ਤੇ ਪੂਰੀ ਇੰਡਸਟਰੀ ਨੂੰ ਚੇਂਜ ਹੁੰਦਾ ਹੈ। ਤੇ ਉਹਦੇ ਨਾਲ ਵੀ ਜਿਹੜਾ ਫੈਡੈਕਸ ਜਿਹੜਾ ਹੈ ਉਹ ਵੀ LTL ਨੂੰ ਵੀ ਆਪਣੇ ਆਪ ਨੂੰ ਐਡ ਕਰ ਰਿਹਾ ਹੈ ਵਿਚ ਇਜ਼ ਅ ਬਿਗ ਥਿੰਗ। ਉਹਦੇ ਬਾਅਦ ਜਿਹੜੀ ਅਗਲੀ ਆਪਣੀ ਖਬਰ ਹੈਗੀ ਉਹ ਹੈਗੀ ਜੀ ਜਿਹੜਾ ਨਾਈਟ ਐਂਡ ਸਵਿਫਟ ਦੇ ਜਿਹੜੇ ਜਿਨ੍ਹਾਂ ਨੇ ਸ਼ੁਰੂ ਕੀਤੀ ਸੀ ਨਾਈਟ ਟਰਾਂਸਪੋਰਟੇਸ਼ਨ, ਉਹਨਾਂ ਦਾ ਨਾਂ ਹੈ ਜੀ ਕੈਵਨ ਨਾਈਟ। ਉਹਨਾਂ ਨੇ ਆਪਣੀ ਆਫੀਸ਼ੀਅਲੀ ਰਿਟਾਇਰਮੈਂਟ ਦਾ ਕਰ ਦਿੱਤੀ ਆ ਇਸੀ ਜੂਨ 'ਚ। ਤੇ ਉਹ ਜਿਹੜੀ ਉਹਨਾਂ ਦੀ ਜਿਹੜੀ ਇੱਕ ਬਹੁਤ ਵੱਡੀ ਲੈਜੈਂਡਰੀ ਜਿਹੜੀ ਪ੍ਰੋਸੈਸ ਸੀਗਾ, ਜਿਹਨਾਂ ਨੂੰ ਤੁਹਾਨੂੰ ਯਾਦ ਹੋਣਾ ਨਾਈਟ ਨੇ ਸਵਿਫਟ ਨੂੰ ਬਾਈ ਕੀਤਾ ਸੀ ਤੇ US ਮੇਲ ਨੂੰ, ਉਹ ਸਾਰੀ ਜਿਹੜੀ ਸਾਰੀ ਜਿਹੜੀ ਇੱਕ ਬਹੁਤ ਵੱਡਾ ਟਰੱਕਿੰਗ ਇੰਡਸਟਰੀ 'ਚ ਉਹਨਾਂ ਨੇ ਲੀਡਰਸ਼ਿਪ ਜਿਹੜੀ ਕੀਤੀ ਸੀ ਉਹ ਐਰਾ ਜਿਹੜਾ ਹੁਣ ਖਤਮ ਹੋ ਰਿਹਾ ਹੈ। ਉਹਦੇ ਬਾਅਦ ਥੋੜੀ ਜਿਹੀ ਗੱਲ ਕਰਦੇ ਜੀ ਅਨੋਨਿਮਸ ਟਰੱਕਾਂ ਵਾਸਤੇ। ਅਨੋਨਿਮਸ ਟਰੱਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਐਡ ਹੋ ਰਹੇ ਨੇ। ਤੁਹਾਨੂੰ ਪਤਾ ਹੀ ਹੋਣਾ ਜਿਹੜੀ ਪੈਪਸੀਕੋ ਲੌਜਿਸਟਿਕ ਆ ਉਹ ਆਲਰੇਡੀ 35 ਡਰਾਈਵਰਲੈਸ ਟਰੱਕ ਚਲਾ ਰਹੀ ਆ ਪਬਲਿਕ ਰੋਡਾਂ ਤੇ, ਐਰੀਜ਼ੋਨਾ 'ਚ ਹਾਲ ਕਰ ਰਹੀ ਆ। ਤੇ ਉਹਨਾਂ ਦੀ ਜਿਹੜੀ ਇੱਕ ਪ੍ਰੋਡਕਟ ਹੈ ਡਿਰੀਟੋਜ਼ ਉਹ ਉਹਦੇ ਵਾਸਤੇ ਯੂਜ਼ ਕਰ ਰਹੀ ਆ। ਤੇ ਇਹ ਜਿਹੜਾ ਹੈ ਉਹ ਹੁਣ ਆਪਣੇ ਨੈਕਸਟ ਲੈਵਲ ਤੇ ਲੈ ਕੇ ਜਾ ਰਹੇ ਨੇ। ਤੇ ਹੋਰ ਜਿਹੜੀ ਲਾਈਨਾਂ ਨੇ ਉਹ ਵੀ ਆਟੋਮੈਟਿਕ ਜਿਹੜੇ ਟਰੱਕ ਨੇ ਜਿਹਨੂੰ ਕਹਿੰਦੇ ਨੇ ਆਪਣਾ ਆਟੋਨੋਮਸ ਟਰੱਕ
ਬਿਨਾਂ ਡਰਾਈਵਰ ਦੇ ਜਿਹੜੇ ਚੱਲਦੇ ਨੇ ਉਹਦੇ 'ਚ ਐਡ ਕਰ ਰਹੇ ਨੇ। ਉਹਦੇ ਨਾਲ ਜਿਹੜੀ ਆਪਾਂ ਡਿਸਕਸ ਕਰਦੇ ਹਾਂ ਜੀ ਵੋਲਵੋ ਨੇ ਜਿਹੜਾ ਹੁਣ ਆਟੋਨੋਮਸ ਟਰੱਕਾਂ ਵਾਸਤੇ ਬਹੁਤ ਜ਼ਿਆਦਾ ਫੋਕਸ ਕਰ ਲਿਆ। ਉਹ ਉਹਨਾਂ ਨੇ ਕਿਹਾ ਜੀ ਜਿਹੜਾ Q1 ਹੈ ਉਹਦੇ 'ਚ ਅਸੀਂ ਫੁੱਲੀ ਡਰਾਈਵਰਲੈਸ ਮਤਲਬ ਬਿਨਾਂ ਡਰਾਈਵਰ ਦੇ, ਹੁਣ ਤੇ ਵੋਲਵੋ ਚੱਲ ਰਹੇ ਨੇ ਜਿਹੜੇ ਆਟੋਨੋਮਸ ਸੋਲੂਸ਼ਨਸ ਨੇ ਪਰ ਉਹਦੇ 'ਚ ਡਰਾਈਵਰ ਬੈਠਾ ਹੁੰਦਾ ਹੈ, ਪਰ ਉਹਨਾਂ ਨੇ ਜਿਹੜਾ ਹੈ ਬਿਲਕੁਲ ਹੀ ਡਰਾਈਵਰ ਨੂੰ ਖਤਮ ਕਰ ਰਹੇ ਨੇ ਸਟਾਰਟਿੰਗ Q1 ਜਿਹੜਾ ਹੈ ਆਪਣਾ ਇਸ ਸਾਲ ਦਾ 2027 ਦਾ। ਤੇ 2027 ਤੱਕ ਜੀ ਬਹੁਤ ਜ਼ਿਆਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਚੇਂਜਾਂ ਆ ਰਹੀਆਂ ਨੇ। ਨਾਲ ਦੱਸਦੇ ਚਾਹੀਏ ਕਿ USA ਟਰੱਕ ਸੇਲ ਕੋਲ ਇਸ ਵੇਲੇ ਬਹੁਤ ਵੱਡੀ ਜਿਹੜੀ ਵੈਰਾਈਟੀ ਅਵੇਲੇਬਲ ਆ 505 ਫਰੇਡਲਾਈਨਰ ਦੀ। ਤੇ ਜੇ ਤੁਸੀਂ ਚੈੱਕ ਕਰਨਾ ਚਾਹੋ ਤੇ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ 1833-698-7224 usatrucksales.com। ਫੋਨ ਨੰਬਰ ਦੁਬਾਰਾ ਰਿਪੀਟ ਕਰਾਂਗਾ 1833-698-7224। ਨਾਲ ਹੀ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਸਾਡੇ ਕੋਲ ਹੁਣ ਫਾਈਨਾਂਸ ਦੀ ਆਪਸ਼ਨ ਵੀ ਅਵੇਲੇਬਲ ਆ ਤੇ ਫਾਈਨਾਂਸ ਹੁਣ ਵੀ ਅਸੀਂ ਨਾਨ ਡੋਮਿਸਾਈਲ ਦੇ ਵੀ ਕਰ ਰਹੇ ਨੇ, ਪਰ ਬੈਂਕ ਜਿਹੜੇ ਨੇ ਨਾਨ ਡੋਮਿਸਾਈਲ ਵਾਸਤੇ ਥੋੜੇ ਜਿਹੇ ਟਾਈਟ ਹੋ ਗਏ ਨੇ। ਪਹਿਲੀ ਗੱਲ ਤੇ ਉਹ ਡਾਊਨ ਪੇਮੈਂਟ 40 ਤੋਂ 50% ਮੰਗ ਰਹੇ ਨੇ ਤੇ ਦੂਸਰੀ ਗੱਲ ਹੈ ਕਿ 2 ਸਾਲ ਮੈਕਸਿਮਮ ਫਾਈਨਾਂਸ ਕਰ ਰਹੇ ਨੇ। तो ਉਹਦਾ ਬੈਸਟ ਤਰੀਕਾ ਹੈ ਸਸਤੇ ਟਰੱਕ ਲਿੱਤੇ ਜਾਣ, ਸਪੈਸ਼ਲੀ ਜਿਹੜੇ ਕੈਨਵਰਟ ਨੇ ਗੁੱਡ ਪ੍ਰਾਈਸ ਵਾਲੇ ਕੈਨਵਰਟ USA ਟਰੱਕ ਸੇਲ ਲੈ ਕੇ ਆਇਆ। ਅਸੀਂ ਪੈਕਰ ਤੇ ਕੈਨਵਰਟ ਜਿਹੜਾ ਪੀਟਰਬਿਲਟ ਦੇ ਆਪ ਇੰਡੀਪੈਂਡੈਂਟ ਡੀਲਰ ਆ ਤੇ ਉਹਦੀ ਵਜ੍ਹਾ ਤੋਂ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੈ ਕਿ ਅਸੀਂ ਜਿਹੜੇ ਟਰੱਕ ਸਾਡੇ ਕੋਲ ਆ ਰਹੇ ਨੇ ਇਹ ਆਕਸ਼ਨ ਦੇ ਨਹੀਂ ਹੈਗੇ। ਕੈਨਵਰਟ ਜਿਹੜੇ ਹੈਗੇ ਇਹ ਬੈਂਕ ਤੇ ਚੱਕੇ ਨਹੀਂ ਹੈਗੇ। ਦੋਵੇਂ ਮੋਟਰਾਂ ਨੇ ਪੈਕਰ ਦੀ MX13 ਮੋਟਰ ਵੀ ਹੈਗੀ ਤੇ ਸਾਡੇ ਕੋਲ ਜਿਹੜਾ ਕਮਿੰਸ ਦੀ ਮੋਟਰ ਵੀ ਆ। APU ਵੀ ਲੱਗੇ ਨੇ, ਡੀਜ਼ਲ ਵਾਲੇ APU ਵੀ ਨੇ ਤੇ ਬਿਨਾਂ ਡੀਜ਼ਲ ਵਾਲੇ ਜਿਹੜੇ ਹੁੰਦੇ ਨੇ ਫੈਕਟਰੀ ਵਾਲੇ ਇਲੈਕਟ੍ਰੀਕਲ ਉਹ APU ਵੀ ਹੈਗੇ। ਉਹ ਸਾਰੀ ਤੁਸੀਂ ਵੈਰਾਈਟੀ ਚੈੱਕ ਕਰ ਸਕਦੇ ਸਾਡੀ ਵੈਬਸਾਈਟ ਤੇ ਜਾ ਕੇ। ਬਹੁਤ ਸ਼ਾਨਦਾਰ ਟਰੱਕ ਨੇ ਜੀ। ਇਸ ਵੇਲੇ ਕੈਲੀਫੋਰਨੀਆ ਤੋਂ ਜ਼ਿਆਦਾ ਅਸੀਂ ਆਊਟ ਆਫ ਸਟੇਟ ਟਰੱਕ ਵੇਚ ਰਹੇ ਹਾਂ। ਨਾਲ ਹੀ ਨਾਲ ਤੁਹਾਨੂੰ DPF ਕਲੀਨ ਦੀ ਅਪਡੇਟ ਦਿੰਦੇ ਜਾਈਏ। ਜਿਹੜੇ USA DPF ਕਲੀਨ ਅਸੀਂ ਸ਼ੁਰੂ ਕੀਤਾ ਸੀ, ਹੁਣ ਸਾਨੂੰ ਦੇਖਦੇ ਸਾਡੀ ਕਾਮਯਾਬੀ ਦੇਖਦੇ ਬਹੁਤ ਸਾਰੇ ਜਿਹੜੇ ਪਹਿਲਾਂ ਤੇ ਸਾਨੂੰ ਰੈਜ਼ਿਸਟੈਂਸ ਸੀ ਮਾਰਕੀਟ 'ਚ ਉਹ ਰੈਜ਼ਿਸਟੈਂਟ ਓਵਰਕਮ ਹੋ ਚੁੱਕੀ ਹੈ ਤੇ ਹੁਣ ਸਾਡੀ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਿਹੜੇ ਲੋਕਾਂ ਨੇ ਜਿਹੜਾ ਉਹ DPF ਕਲੀਨ ਦਾ ਜਿਹੜਾ ਐਡਵਰਟਾਈਜ਼ਮੈਂਟ ਸ਼ੁਰੂ ਕਰ ਦਿੱਤੀ ਆ। ਪਰ ਇੱਕ ਚੀਜ਼ ਨਾਲ ਦੱਸਦਾ ਜਾਵਾਂ ਜਿਹੜਾ USA DPF ਕਲੀਨ ਆ ਸਾਡੀ ਜਿਹੜੀ ਨੰਬਰ 1 ਜਿੱਤਣ ਦੀ ਰੀਜ਼ਨ ਆ ਉਹ ਹੈਗਾ ਸਾਡਾ AI ਟੂਲ। ਜਿਹੜਾ ਸਾਡਾ AI ਟੂਲ ਆ ਉਹ ਇੱਕ ਮਕੈਨਿਕ ਨਹੀਂ ਸੈਂਕੜਾ ਬਲਕਿ ਹਜ਼ਾਰਾਂ ਮਕੈਨਿਕ ਦੀ ਨੌਲੇਜ ਰੱਖਦਾ ਹੈ ਤੇ ਨਾਲ ਸਾਨੂੰ ਦੱਸਦਾ ਰਹਿੰਦਾ ਹੈ ਕਿ ਕਿੱਦਾਂ ਉਹਨੂੰ ਕੰਟਰੋਲ ਕਰਨਾ ਹੈ। ਜਿਹੜਾ ਕੰਪਿਊਟਰ ਆ ਉਹਦੇ ਨਾਲ ਆਪਣਾ ਡਿਫਰੈਂਟ ਸੌਫਟਵੇਅਰ ਨੂੰ ਤੇ ਬੈਸਟ ਰਿਜ਼ਲਟ ਲੈਣੇ ਨੇ। ਉਹਦੀ ਰੀਜ਼ਨ ਮੈਂ ਇਸ ਵਾਸਤੇ ਐਕਸਪਲੇਨ ਕਰ ਰਿਹਾ ਕਿ ਜੇ ਤੁਸੀਂ ਵੋਲਵੋ ਦਾ ਮਕੈਨਿਕ ਹੋਏ ਤੇ ਤੁਹਾਨੂੰ ਪਤਾ ਫਰੇਡਲਾਈਨਰ ਦੇ ਵਿੱਚ ਇੰਨਾ ਸਟਰੋਂਗ ਨਹੀਂ ਹੁੰਦਾ ਕਿਉਂਕਿ ਲਾਈਫ ਟਾਈਮ ਜਿਹੜਾ ਸਾਡਾ ਬਹੁਤ ਘੱਟ ਹੈਗਾ। 30-40 ਸਾਲ ਦੇ ਬਾਅਦ ਅਸੀਂ ਜਿਹੜਾ ਇੰਨਾ ਕੰਮ ਨਹੀਂ ਕਰ ਸਕਦੇ ਤੇ ਜਿਹੜਾ 30-40 ਸਾਲ ਦਾ ਐਕਸਪੀਰੀਅੰਸ ਆ ਉਹ ਅਸੀਂ ਇੱਕ ਹੀ ਟਰੱਕ 'ਚ ਮੋਸਟਲੀ ਜਿਹੜੇ ਮਕੈਨਿਕ ਹੁੰਦਾ। ਪਰ ਜਿਹੜਾ AI ਟੂਲ ਆ ਉਹਨਾਂ ਨੇ ਸਾਰੇ ਜਿੰਨੇ ਵੀ ਮਕੈਨਿਕ ਦੇ ਐਕਸਪੀਰੀਅੰਸ ਨੇ ਤੇ ਨਾਲ OEM ਜਿਹੜਾ ਫੈਕਟਰੀ ਦੇ ਜਿਹੜੀ ਨੌਲੇਜ ਆ ਫਰੇਡਲਾਈਨਰ ਦੀ, ਕੈਨਵਰਟ ਦੀ, ਵਾਲਵੋ ਦੀ, ਮੈਕ ਦੀ ਉਹ ਸਾਰੀ ਉਹਦੇ 'ਚ ਐਡ ਕੀਤੀ ਗਈ ਆ। ਤੇ ਜਿਹੜੇ ਸਾਡੇ ਟੈਕਨੀਸ਼ੀਅਨ ਨੇ ਜੇ ਉਹ USA ਟਰੱਕ ਸੇਲ ਤੋਂ ਜਿਹੜਾ ਪੂਰਾ ਆਪਣਾ ਸਟੱਡੀ ਕਰਕੇ ਜਾਂਦੇ ਨੇ ਕਿਉਂਕਿ ਸਾਡਾ ਆਪਣੇ ਟੈਕਨੀਸ਼ੀਅਨ ਨੂੰ ਰੈਡੀ ਕਰਨ ਵਾਸਤੇ ਆਨਲਾਈਨ ਪੋਰਟਲ ਹੈਗਾ। ਉਹਨਾਂ ਨੂੰ ਸਾਰੀ ਸਿਚੁਏਸ਼ਨਾਂ ਜਿਹੜੀਆਂ ਉਹ ਸਟੈਪ ਬਾय ਸਟੈਪ ਦੱਸੀਆਂ ਜਾਂਦੀਆਂ ਨੇ। ਨਾਲ ਹੀ ਜਿਹੜੇ ਸਾਡੇ ਟੈਕਨੀਸ਼ੀਅਨ ਡਿਫਰੈਂਟ ਏਰੀਆ 'ਚ ਕੰਮ ਕਰ ਰਹੇ ਨੇ US ਤੇ ਕੈਨੇਡਾ 'ਚ DPF ਤੇ ਕੰਮ ਕਰ ਰਹੇ ਨੇ ਉਹਨਾਂ ਕੋਲ ਇੱਕ ਆਪਸ਼ਨ ਹੁੰਦੀ ਹੈ ਕਿ ਉਹ ਚਾਹਣ ਜੇ ਉਹ ਕਿਸ ਚੀਜ਼ ਨੂੰ ਕੰਪਲੀਟ ਨਾ ਕਰ ਸਕੇ ਹੋਣ ਤੇ ਉਹਨਾਂ ਕੋਲ ਆਪਸ਼ਨ ਹੁੰਦੀ ਹੈ ਕਿ ਉਹ ਜਿਹੜਾ ਸਾਡਾ ਮੇਨ ਟੈਕਨੀਸ਼ੀਅਨ ਜਿਹੜੇ ਗਰੁੱਪ ਆ ਉਹਨੂੰ ਰਿਕੁਐਸਟ ਕਰਕੇ ਉਹਨੂੰ ਇਨਵੋਲਵ ਕਰ ਲੈਂਦੇ ਨੇ। ਉਹ ਜਾ ਕੇ ਕੰਪਿਊਟਰ ਨੂੰ ਟੇਕ ਓਵਰ ਕਰਕੇ ਤੇ ਉਹਦੇ 'ਚ ਸਾਰਾ ਜਿਹੜਾ ਵੀ ਅਪਡੇਟ ਕਰਨਾ ਹੁੰਦਾ ਹੈ, ਚੈੱਕ ਕਰਨਾ ਹੁੰਦਾ ਹੈ ਜਾਂ ਜਿਹੜੀ ਵੀ ਅਗਲੀ ਸਟੈਪ ਹੁੰਦੇ ਨੇ ਉਹ ਪਰਫਾਰਮ ਕਰ ਸਕਦੇ ਨੇ। ਛੋਟੀ ਜਿਹੀ ਐਗਜ਼ਾਮਪਲ ਆ, ਇੱਕ ਸਾਡੇ ਕੋਲ ਭਾਜੀ ਆਏ ਲੋਕਲ, ਉਹਨੇ ਕਿਹਾ ਜੀ ਮੈਨੂੰ ਕਿਹਾ ਗਿਆ ਕਿ ਮੇਰਾ ਜਿਹੜਾ DPF ਉਹ ਖਤਮ ਹੋ ਗਿਆ ਤੇ ਤੁਸੀਂ ਨਵਾਂ ਪਵਾ ਲਓ। ਅਸੀਂ ਕਿਹਾ ਜੀ ਕੋਈ ਗੱਲ ਨਹੀਂ, ਅਸੀਂ ਪਹਿਲਾਂ ਵੀ ਤੁਹਾਡੇ 2-3 ਟਰੱਕਾਂ ਦੇ DPF ਸਾਫ਼ ਕੀਤੇ ਨੇ, ਅਸੀਂ ਕੰਮ ਕਰਦੇ ਹਾਂ। ਜੇ ਗੁੱਡ ਨਿਊਜ਼ ਹੋ ਗਈ ਤੇ ਗੁੱਡ ਨਿਊਜ਼ ਆ, ਨਹੀਂ ਤੇ ਫਿਰ ਤੁਹਾਨੂੰ 20-25 ਹਜ਼ਾਰ ਮਤਲਬ $24,000 ਦਾ ਉਹਨਾਂ ਨੂੰ 24,000 ਤੇ ਕੁਛ ਡਾਲਰ ਦਾ ਫਰੇਡਲਾਈਨਰ ਤੋਂ ਉਹਨਾਂ ਨੂੰ 1 ਬਾਕਸ ਜਿਹੜਾ ਆਫਰ ਹੋਇਆ ਸੀ ਲੇਬਰ ਤੇ ਪਾਰਟਸ ਕਰਕੇ ਕੰਪਲੀਟ। ਤੇ ਅਸੀਂ ਜਦੋਂ ਪ੍ਰੋਸੈਸ ਕੀਤਾ ਤੇ ਪ੍ਰੋਸੈਸ ਕਰਨ ਦੇ ਬਾਅਦ ਕੰਪਿਊਟਰ ਨੇ ਸਾਨੂੰ ਸਟੈਪ ਬਾय ਸਟੈਪ ਜਿਹੜਾ ਦੱਸਿਆ ਤੇ ਉਹਨੇ ਕਿਹਾ ਜੀ ਨੌਕ ਸੈਂਸਰ ਜਿਹੜਾ ਆਊਟਲੈਟ ਆ ਉਹ ਠੀਕ ਨਹੀਂ ਹੈਗਾ, ਉਹਨੂੰ ਚੇਂਜ ਕਰ ਲਓ ਤੇ ਯੂ ਆਰ ਗੁੱਡ ਟੂ ਗੋ। ਅਸੀਂ ਉਹਨਾਂ ਨੂੰ ਐਕਸਪਲੇਨ ਕੀਤਾ ਭਾਈ ਨੇ, ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੀ ਮੇਰੇ ਕੋਲ ਮਕੈਨਿਕ ਹੈਗਾ ਮੈਂ ਚੇਂਜ ਕਰਾ ਲਾਂਗਾ। ਜਦੋਂ ਮਕੈਨਿਕ ਕੋਲ ਗਏ ਉਹਨਾਂ ਨੇ ਕਿਹਾ ਜੀ ਅਸੀਂ ਚੇਂਜ ਕਰਾ ਲਿਆ ਪਰ ਫਿਰ ਵੀ ਕੋਈ ਫਰਕ ਨਹੀਂ ਆਇਆ। ਤੇ ਕੰਪਿਊਟਰ ਨੇ ਸਾਨੂੰ ਦੱਸਿਆ ਕਿ ਜੀ ਹੁਣ ਇੱਕ ਵਾਰੀ ਰੀਜਨ ਲਾਓ, ਉਹਦੇ ਬਾਅਦ ਦੂਜੀ ਵਾਰੀ ਰੀਜਨ ਲਾਓ ਤੇ ਉਹਦੇ ਬਾਅਦ AI ਟੂਲ ਨੇ ਦੱਸਿਆ ਕਿ ਜਿਹੜਾ SCR ਦਾ ਰੀਜਨ ਆ ਉਹ ਲਾਓ। ਤੇ ਉਹ ਜਦੋਂ ਅਸੀਂ ਪ੍ਰੋਸੈਸ ਕੀਤਾ ਤੇ ਉਹ 100% ਕਲੀਨ ਹੋ ਗਿਆ ਤੇ ਅੱਜ 2 ਮਹੀਨੇ ਹੋ ਗਏ ਨੇ ਟਰੱਕ ਚਲੀ ਜਾ ਰਿਹਾ।
ਇਹ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਸਾਡਾ ਜਿਹੜਾ ਮੇਨ ਮਕਸਦ ਹੈ USA DPF ਕਲੀਨ 'ਚ ਤੁਹਾਡਾ ਜਿਹੜਾ ਸਿਸਟਮ ਆ ਉਹਨੂੰ 100% ਕਰ ਦਿੱਤਾ ਜਾਏ ਤਾਂ ਕਿ ਉਹ ਨਾਰਮਲ ਆਪਰੇਸ਼ਨ 'ਚ ਆ ਜਾਏ। ਪਰ ਵੇਟ ਨਾ ਕਰਿਆ ਕਰੋ ਕਿ ਬਿਲਕੁਲ ਹੀ ਜਦੋਂ ਲੇਟ ਹੋ ਜਾਏ ਤੇ ਰੈੱਡ ਲਾਈਟ ਆ ਜਾਏ। ਕੋਸ਼ਿਸ਼ ਕਰੋ ਕਿ ਸਾਲ 'ਚ ਇੱਕ ਵਾਰੀ USA DPF ਕਲੀਨ ਕਰਾ ਲਿਆ ਕਰੋ। ਸਾਡੇ ਕੋਲ ਸਾਰੀ ਲੋਕੇਸ਼ਨਾਂ US ਤੇ ਕੈਨੇਡਾ ਅਵੇਲੇਬਲ ਨੇ, ਤੇ ਮੇਕ ਸ਼ੋਰ ਕਰੋ ਕਿ ਜਿਹੜੇ ਸਾਡੇ ਤਰ੍ਹਾਂ ਦੇ ਕਾਪੀ ਕੈਟ ਨੇ, ਜਿਹੜੇ USA ਟਰੱਕ ਸੇਲ ਦਾ ਨਾਂ ਯੂਜ਼ ਕਰ ਰਹੇ ਨੇ, USA DPF ਕਲੀਨ ਦਾ ਨਾਂ ਯੂਜ਼ ਕਰ ਰਹੇ ਨੇ, ਪਰ ਉਹ ਹੈਗੇ ਨਹੀਂ, ਉਹਨਾਂ ਨੂੰ ਨਾ ਕਰਿਆ ਕਰੋ। ਸਾਨੂੰ ਕਾਲ ਲਾ ਲਿਆ ਕਰੋ USA DPF ਕਲੀਨ ਵਾਸਤੇ 1833-546-4247। ਮੈਂ ਰਿਪੀਟ ਕਰਾਂਗਾ 1833-546-4247। ਸਭ ਨੂੰ ਥੈਂਕ ਯੂ ਸੋ ਮਚ ਪ੍ਰੋਗਰਾਮ ਸੁਣਨ ਦਾ, ਤੇ ਹੈਵ ਅ ਸੇਫ ਡਰਾਈਵ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ।